ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਆਪਾਂ ਕੱਲ ਵੀ ਅਸੀਂ ਸਰਦਾਰ ਸੰਦੀਪ ਸਿੰਘ ਧਾਲੀਵਾਲ ਜੀ ਹੋਰਾਂ ਨੂੰ ਆਪਾਂ ਟ੍ਰਿਬਿਊਟ ਦਿੱਤੀ ਸੀ। ਸੋ ਅੱਜ ਵੀ ਅਸੀਂ ਉਹਨਾਂ ਬਾਰੇ ਹੀ ਗੱਲਬਾਤ ਕਰਾਂਗੇ ਕਿਉਂਕਿ ਕੱਲ ਉਹਨਾਂ ਦਾ ਸੰਸਕਾਰ ਹੋ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਕਿ ਫੁੱਟਬਾਲ ਜੋ ਉਹਦੇ ਵਿੱਚ ਸਟੇਡੀਅਮ ਦੇ ਵਿੱਚ ਕਾਫੀ ਤਾਦਾਦ ਵਿੱਚ ਜੋ ਲੋਕ ਇਕੱਠੇ ਹੋਏ ਕਿਉਂਕਿ ਉਹ ਦਿਲਾਂ ਦੀ ਧੜਕਣ ਬਣ ਕੇ ਗਏ ਨੇ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਸੰਦੀਪ ਸਿੰਘ ਧਾਲੀਵਾਲ ਜੀ ਦੇ ਉਹਨਾਂ ਦੇ ਜੋ ਵੀ ਸੀ, ਉਹਨਾਂ ਦੇ ਬੈਕਗਰਾਉਂਡ ਸੀ ਜਾਂ ਉਹਨਾਂ ਦਾ ਜੀਵਨ ਸੀ ਜਾਂ ਉਹਨਾਂ ਦੀ ਸਰਵਿਸ ਸੀ। ਸੋ ਉਸ ਬਾਰੇ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਾਕਿਸਤਾਨ ਦੀ ਇੱਕ ਬੜੀ ਅੰਜੀਮ ਜੋੜੀ ਹੋਈ ਹੈ, ਅਸ਼ਫਾਕ ਅਹਿਮਦ ਔਰ ਬਾਨੋ ਆਪਾ, ਉਹਨਾਂ ਦੇ ਘਰੋਂ ਬੀਬੀ ਜੀ। ਉਹਨਾਂ ਨੇ ਜਿੱਥੇ ਪਾਕਿਸਤਾਨ 'ਚ ਡਰਾਮਾ ਇੰਡਸਟਰੀ ਦੀ ਜਦੋਂ ਗੱਲ ਕਰੀਏ ਤੇ ਅੱਜ ਤੱਕ ਵੀ ਜਿਹੜੇ ਸਟੈਂਡਰਡ ਡਰਾਮੇ ਜਿਨ੍ਹਾਂ ਦੇ ਵਿੱਚ ਇਖਲਾਕ ਵੀ ਸੀ, ਲੋਕਾਂ ਦੇ ਸੈਂਟੀਮੈਂਟਸ ਵੀ ਸੀ, ਰੂਹਾਨੀਅਤ ਵੀ ਸੀ ਔਰ ਮਾਸ਼ਰੇ ਦੇ ਵਿੱਚ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਦਾ ਜ਼ਿਕਰ ਵੀ ਸੀ, ਉਹ ਉਹਨਾਂ ਦੇ ਡਰਾਮਿਆਂ 'ਚੋਂ ਵੀ ਰਿਫਲੈਕਟ ਹੁੰਦਾ ਸੀ, ਉਹਨਾਂ ਦੀਆਂ ਲਿਖਤਾਂ 'ਚੋਂ ਵੀ। ਔਰ ਜਿਵੇਂ ਆਪਾ ਬਾਨੋ, ਉਹਨਾਂ ਦਾ ਇੱਕ ਬੜਾ ਸ਼ਾਹਕਾਰ ਹੈ ਰਾਜਾ ਗਿੱਧ, ਔਰ ਕਿਵੇਂ ਜਿਹੜੀਆਂ ਕਰਪਟ ਪ੍ਰੈਕਟਿਸਿਸ ਨੇ ਉਹ ਕਿਵੇਂ ਅਗਲੀਆਂ ਜਨਰੇਸ਼ਨਸ ਨੂੰ ਵੀ ਬੌਣੀਆਂ ਬਣਾ ਦਿੰਦੀਆਂ ਨੇ, ਔਰ ਕਿਵੇਂ ਜਿਹੜਾ ਰੱਬ ਦੇ ਹੱਥ ਵੱਸ ਹੁੰਦਾ ਹੈ। ਕਿਹਨੂੰ ਇਹਦੇ ਬਾਵਜੂਦ ਕਿ ਤੁਸੀਂ ਕੀ ਚੰਗਾ ਕੀਤਾ ਹੈ, ਬਹੁਤ ਚੰਗਾ ਕੀਤਾ ਹੈ, ਜੇ ਅਖੀਰ ਵੇਲੇ ਤੁਹਾਨੂੰ ਉਸ ਕਿਸਮ ਦੀ ਨਹੀਂ ਮਿਲਦੀ ਟ੍ਰਿਬਿਊਟ ਤੇ ਉਹਦੇ 'ਚ ਸਿਰਫ ਤੁਹਾਡੇ ਚੰਗੇ ਕਰਨ ਨਾਲ ਉਹਦਾ ਤਾਲੁਕ ਨਹੀਂ ਹੁੰਦਾ, ਕੁਛ ਨਾ ਕੁਛ ਐਸੀ ਰੱਬ ਦੀ ਮਿਹਰ ਵੀ ਹੁੰਦੀ ਹੈ। ਔਰ ਅਸ਼ਫਾਕ ਸਾਹਿਬ ਨੇ ਜਿਹੜਾ ਅਖੀਰ 'ਚ ਜਦੋਂ ਜ਼ਿੰਦਗੀ ਦੇ ਅਖੀਰਲੇ ਦੌਰ 'ਚ ਤੋਂ ਬਿਲਕੁਲ ਹੀ ਫਕੀਰ ਹੋ ਗਏ। ਉਹਨਾਂ ਦਾ ਇੱਕ ਪ੍ਰੋਗਰਾਮ ਜਾਵੀਆ, ਜਿਹਦੇ 'ਚ ਉਹਨਾਂ ਦੇ ਕੋਲ ਕੁਛ ਜਿਹੜੇ ਨੇ ਉਹ ਬੈਠ ਜਾਂਦੇ ਸੀ, ਜਿਹੜੇ ਰੂਹਾਨੀਅਤ ਦੇ ਤਾਲਿਬੇ ਇਲਮ ਮੈਂ ਕਹਿ ਸਕਦਾ, ਤੇ ਉਹ ਫਿਰ ਆਪਣੇ ਐਕਸਪੀਰੀਅੰਸ 'ਚ ਆਪਣੇ ਗੱਲ ਸੁਣਾਉਂਦੇ ਸੀ। ਔਰ ਉਹਨਾਂ ਨੇ ਇੱਕ ਵਾਰ ਗੱਲ ਸੁਣਾਈ, ਉਹਨਾਂ ਨੇ ਕਿਹਾ ਕਿ ਵੀ ਪ੍ਰਿੰਸੈਸ ਡਾਇਨਾ ਕਿ ਵੀ ਉਹ ਜਦੋਂ ਆਈ ਹੈ ਲਾਹੌਰ, ਕਹਿਣ ਲੱਗੇ ਵੀ ਸਾਡੇ ਘਰ ਵੀ ਉਹ ਆਈ, ਕੁਦਰਤੀ ਜਦੋਂ ਆਈ ਬਿਜਲੀ ਚਲੀ ਗਈ, ਮੋਮਬੱਤੀਆਂ ਲੈ ਕੇ ਆਏ ਔਰ ਦੂਸਰਾ ਹੋਇਆ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਜਿਹੜਾ ਉਸ ਪਾਰਟ ਦੇ ਲਈ, ਔਰ ਜਦੋਂ ਡਾਇਨਾ ਦੀ ਮੌਤ ਹੋਈ ਐਕਸੀਡੈਂਟ ਤੋਂ ਬਾਅਦ, ਔਰ ਉਹਨਾਂ ਨੇ ਕਿਹਾ ਵੀ ਜਿਵੇਂ ਉਸ ਦੀ ਜਿਹੜੀ ਮਈਅਤ ਲਾਸਟ ਉਹਦਾ ਜਿਹੜਾ ਸੀ ਉਹਦੇ ਤੇ ਦੁਨੀਆ ਭਰ 'ਚ ਲੋਕ, ਉਹਨਾਂ ਦੀਆਂ ਅੱਖਾਂ ਟੀਵੀ ਤੇ ਲੱਗੀਆਂ, ਲੱਖਾਂ ਲੋਕ ਉਹਦੇ 'ਚ ਸ਼ਾਮਲ ਹੋਏ, ਕੋਈ ਮਿਊਜ਼ੀਸ਼ੀਅਨ ਟ੍ਰਿਬਿਊਟ ਦੇ ਰਿਹਾ ਹੈ, ਕੋਈ ਹੋਰ ਦੇ ਰਿਹਾ ਹੈ। ਤੇ ਕਹਿਣ ਲੱਗੇ ਕਿ ਵੀ ਮੈਂ ਆਪਣੇ ਬੱਚਿਆਂ ਨੂੰ ਜਿਹੜੇ ਸੀ, ਮੈਂ ਕਿਹਾ ਵੀ ਦੇਖੋ ਵੀ ਇਹ ਅੱਲਾਹ ਤਾਲਾ ਦਾ ਹੀ ਕਰਮ ਹੁੰਦਾ ਹੈ ਵੀ ਜ਼ਿੰਦਗੀ 'ਚ ਠੀਕ ਹੈ ਡਾਇਨਾ ਨੇ ਜਿਹੜਾ ਉਹ ਮਾਈਨਸ ਨਾ ਹੋਣ ਇਹਦੇ ਖਿਲਾਫ ਕੰਮ ਕੀਤਾ, ਰਾਜਾ ਸ਼ਾਹੀ ਨੂੰ, ਆਪਣੇ ਰਾਇਲਟੀ ਨੂੰ ਚੈਲੰਜ ਕੀਤਾ। ਔਰ ਲੇਕਿਨ ਇਹ ਜਿਹੜਾ ਇੰਨਾ ਵੱਡਾ ਇਕੱਠ ਹੋਇਆ ਹੈ ਜਾਂ ਇੰਨਾ ਗੈਦਰਿੰਗ ਹੈ, ਇਹ ਅੱਲਾਹ ਤਾਲਾ ਦਾ ਹੀ ਕੋਈ ਕਰਮ ਹੁੰਦਾ ਹੈ ਕਿਸੇ ਪਾਸਿਓਂ। ਅਦਰਵਾਈਜ਼ ਕਹਿੰਦੇ ਵੀ ਨਹੀਂ, ਮੇਰੇ ਬੱਚੇ ਮੇਰੇ ਨਾਲ ਸਗੋਂ ਨਾਰਾਜ਼ ਹੋਏ ਕਿ ਦੇਖੋ ਡਾਇਨਾ ਨੇ ਕਿੰਨਾ ਉਹਨੇ ਬੱਚਿਆਂ ਲਈ ਕੀਤਾ, ਮਾਈਨਸ ਹਟਾਉਣ ਲਈ ਕੀਤਾ, ਲੋਕਾਂ ਦੀ ਉਹ ਦਰਦ ਰੱਖਦੀ ਸੀ, ਇਸ ਲਈ ਇੰਨੇ ਲੋਕ ਹੋਏ। ਕਹਿਣ ਲੱਗੇ ਮੈਂ ਆਪਣੀ ਗੱਲ ਕਰਕੇ ਚੁੱਪ ਕਰ ਗਿਆ ਵੀ ਸਾਰੇ ਤਾਂ ਮੈਨੂੰ ਜਿਹੜਾ। ਫਿਰ ਕਹਿੰਦੇ ਵੀ ਕੁਛ ਅਰਸੇ ਬਾਅਦ ਮਦਰ ਟੈਰੇਸਾ ਦੀ ਮੌਤ ਹੋਈ, ਔਰ ਮਦਰ ਟੈਰੇਸਾ ਦਾ ਜਦੋਂ ਜਿਹੜਾ ਫਿਊਨਰਲ ਸੀ ਉਸ 'ਚ ਫਿਊ ਹੰਡਰਡ ਪੀਪਲ ਕਹਿੰਦੇ ਫਿਰ ਬੱਚੇ ਬੈਠੇ ਸੀ। ਕਹਿੰਦੇ ਮੈਂ ਤਾਂ ਲੱਭ ਰਿਹਾ ਸੀ ਵੀ ਮੈਨੂੰ ਤਾਂ ਬੱਚਿਆਂ ਨੇ ਗਲਤ ਸਾਬਤ ਕਰਤਾ। ਕਹਿੰਦੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਮਦਰ ਟੈਰੇਸਾ ਨੇ ਹਿਊਮੈਨਿਟੇਰੀਅਨ ਕੰਮ ਨਹੀਂ ਕੀਤਾ? ਮਦਰ ਟੈਰੇਸਾ ਨੂੰ ਤਾਂ ਨੋਬਲ ਪ੍ਰਾਈਜ਼ ਮਿਲਿਆ, ਉਹ ਤਾਂ ਸਾਰੀ ਜ਼ਿੰਦਗੀ ਉਹ ਤਾਂ ਸੇਂਟ ਆਫ ਗਟਰਸ ਹੈ, ਉਹ ਤਾਂ ਜਿਹੜੇ ਨਾਲਿਆਂ ਦੇ ਵਿੱਚ ਰੁਲਦੇ ਕਲਕੱਤੇ ਦੇ ਔਰ ਦੂਸਰੇ ਬੱਚੇ ਸੀ ਉਹਨਾਂ ਨੂੰ ਕੀਤਾ। ਸਾਰੀ ਜ਼ਿੰਦਗੀ ਜਿਹਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਜੇ ਸਿਰਫ ਸੇਵਾ ਜਾਂ ਹਿਊਮੈਨਿਟੀ ਜਾਂ ਦੂਜਾ ਹੀ ਇੱਕ ਕ੍ਰਾਈਟੇਰੀਆ ਹੁੰਦਾ ਤੇ ਫਿਰ ਮਦਰ ਟੈਰੇਸਾ ਦੇ ਤਾਂ ਜਿਹੜਾ ਉਸ ਦੇ ਜਨਾਜ਼ੇ ਦੇ ਉੱਤੇ ਲੱਖਾਂ ਲੋਕ ਹੋਣੇ ਚਾਹੀਦੇ ਸੀ। ਉਹਨਾਂ ਨੇ ਕਿਹਾ, ਫਿਰ ਦੁਹਰਾਇਆ ਉਹਨਾਂ ਨੇ ਕਿ ਇਹ ਅੱਲਾਹ ਤਾਲਾ ਦਾ ਹੀ ਕਰਮ ਜਾਂ ਰਹਿਮ ਹੁੰਦਾ ਹੈ ਕਿ ਕਿਹਦੀ ਜ਼ਿੰਦਗੀ ਨੂੰ ਜਿਹੜਾ ਉਹ ਫਲ ਲੱਗਣੇ ਨੇ ਔਰ ਕਿਹਨੇ ਬੜੀ ਸ਼ਾਨੋ ਸ਼ੌਕਤ ਨਾਲ ਦੁਨੀਆ ਤੋਂ ਜਾਣੇ। ਔਰ ਸੰਦੀਪ ਸਿੰਘ ਧਾਲੀਵਾਲ ਜਿਹੜੇ ਔਨ ਲਾਈਨ ਆਫ ਡਿਊਟੀ, ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੇ ਨੁਕਤਾ ਨਿਗਾਹ ਤੋਂ ਉਹ ਇੱਕ ਹਿਸਟਰੀ ਸੈਟਰ ਸੀ, ਕਿਉਂਕਿ ਉਹ ਫਸਟ ਫੁੱਲ ਟਾਈਮ ਪੁਲਿਸ ਡਿਪਟੀ ਸ਼ੈਰਿਫ ਬਣੇ ਜਿਨ੍ਹਾਂ ਨੇ ਦਸਤਾਰ ਦੇ ਨਾਲ
ਆਪਣੀ ਸੇਵਾ ਨਿਭਾਈ, ਲਗਭਗ 10 ਸਾਲ ਦੀ ਉਹਨਾਂ ਦੀ ਨੌਕਰੀ। ਜੀ ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ, ਜੇ ਅਸੀਂ ਅਦਰਵਾਈਜ਼ ਦੇਖੀਏ ਜਿਵੇਂ ਅਮਰੀਕਾ ਦੇ ਵਿੱਚ ਔਰ ਬਾਕੀ ਦੁਨੀਆ ਵਾਂਗ ਹੀ ਈਵਨ ਜਿਹੜਾ ਇਹ ਪੁਲਿਸ ਦਾ ਕੰਮ ਹੈ, ਇਹ ਮੋਰ ਡੇਂਜਰਸ ਹੈ ਈਵਨ ਦੈਨ ਡਰਾਈਵਿੰਗ। ਜਿਹੜੇ ਡਰਾਈਵਰ ਸਾਰੇ ਵੇਲੇ ਵੀਲ ਤੇ ਰਹਿੰਦੇ ਨੇ, ਔਰ ਤੁਸੀਂ ਜੇ ਕੱਲੀ ਟੈਕਸਾਸ ਸਟੇਟ 'ਚ ਹੀ ਦੇਖਣਾ ਹੋਏ ਕਿ ਪਿਛਲੇ 6 ਮਹੀਨਿਆਂ 'ਚ ਕਿੰਨੇ ਕੌਪ ਮਾਰੇ ਗਏ ਨੇ ਤੇ ਦਰਜਨਾਂ 'ਚੋਂ ਹੋਣਗੇ, ਅਮਰੀਕਾ ਭਰ 'ਚੋਂ ਸੈਂਕੜਿਆਂ 'ਚ ਹੋਣਗੇ। ਪਰ ਐਸਾ ਕੁਛ ਤਾਂ ਹੈ, ਜੇ ਹੁਣ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਆਰਐਸਐਸ ਨੇ ਟਿਲ ਲਾ ਕੇ ਇੱਥੇ ਕਈ ਮਿਲੀਅਨ ਡਾਲਰ ਖਰਚ ਕੇ ਕੋਲੋਂ ਟਿਕਟਾਂ ਦੇ ਕੇ 50,000 ਦਾ ਸਟੇਡੀਅਮ ਭਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ 30-35,000 ਸੀ ਉੱਥੇ, 50 ਵੀ ਕਹਿ ਲਓ। ਹੁਣ ਉਹ ਸੰਦੀਪ ਸਿੰਘ ਧਾਲੀਵਾਲ ਜਿਹੜਾ ਇੱਕ ਗਰੀਬ ਜਾਂ ਐਵਰੇਜ ਜਿਹੜਾ ਸਾਡਾ ਪਰਿਵਾਰ ਹੈ, ਧਾਲੀਵਾਲ ਬੇਟ ਕਪੂਰਥਲੇ ਚੋਂ ਆਇਆ, ਇੱਥੇ ਉਹਨੇ ਟਰੱਕ ਚਲਾਇਆ, ਪੀਜ਼ਾ ਚਲਾਇਆ, ਇੱਕ ਆਮ ਸਟਰਗਲ ਕਰਦੇ ਆ 9/11 ਤੋਂ ਬਾਅਦ ਉਹਨੂੰ ਖਿਆਲ ਆਇਆ ਵੀ ਨਹੀਂ ਇਹ ਸਾਨੂੰ ਇਹਨਾਂ ਨੂੰ ਦੱਸਣਾ ਪਏਗਾ ਮੇਨ ਸਟ੍ਰੀਮ ਨੂੰ ਕਿ ਵੀ ਇਹ ਪੱਗ ਬੰਨਣ ਵਾਲੇ ਜਿਹੜੇ ਨੇ ਬੜੇ ਦਿਆਲੂ ਹੁੰਦੇ ਨੇ, ਬਹਾਦਰ ਵੀ ਹੁੰਦੇ ਨੇ, ਇਹ ਕੇਅਰ ਕਰਨ ਵਾਲੇ ਵੀ ਹੁੰਦੇ ਨੇ, ਇਹ ਇਕੁਅਲੀ ਅਮਰੀਕਨ ਨੇ। ਪੱਗ ਬੰਨ ਕੇ ਜਿਹੜਾ ਉਹ ਕੋਈ ਜਿਹੜਾ ਸਿੱਖ ਅਮਰੀਕਨ ਆਪਣੇ ਨੇਸ਼ਨ ਪ੍ਰਤੀ, ਆਪਣੇ ਲੋਕਾਂ ਪ੍ਰਤੀ ਸਿੰਸੀਅਰ ਹੋ ਸਕਦਾ ਹੈ। ਔਰ ਉਹਨਾਂ ਨੇ ਉਹ ਸਾਰੀ ਕਹਾਣੀ ਜਿਹੜੀ ਆ ਉਹ ਬਿਆਨ ਵੀ ਕੀਤੀ, ਔਰ ਕਿਵੇਂ ਉਹ ਹਰਮਨ ਪਿਆਰੇ ਹੋਏ ਕਿ ਅੱਜ ਜਦੋਂ ਅਸੀਂ, ਹਾਲਾਂਕਿ ਕੱਲ ਉਹਨਾਂ ਦਾ ਫਿਊਨਰਲ ਹੈ ਜਿਹਨੂੰ ਕਿ ਪੂਰਾ ਇੱਕ ਸਟੇਟ ਫਿਊਨਰਲ ਹੋਣਾ ਹੈ, ਇੱਕ ਆਲਰੇਡੀ ਉਹਨਾਂ ਨੂੰ ਜਿਹੜਾ ਰੁਤਬਾ ਹੈ ਉਹ ਉਸ ਮਾਰਟੀਅਰ ਵਾਲਾ ਮਿਲ ਗਿਆ, ਲੇਕਿਨ 70,000 ਬੰਦਾ ਉਸੇ ਫੁੱਟਬਾਲ ਸਟੇਡੀਅਮ 'ਚ ਲਗਭਗ 2 ਹਫ਼ਤੇ ਤੋਂ ਵੀ ਘੱਟ ਸਮੇਂ 'ਚ ਕਿਸੇ ਕੋਈ ਉਹਨਾਂ ਨੂੰ ਲੈ ਕੇ ਨਹੀਂ ਆਇਆ, ਉਹ ਖੜੇ ਨੇ। ਔਰ ਸੰਦੀਪ ਸਿੰਘ ਧਾਲੀਵਾਲ ਦੀ ਉਹ ਫਖਰ ਵਾਲੀ ਦਸਤਾਰ ਵਾਲੀ ਤਸਵੀਰ ਉਸ ਵੱਡੀ ਸਕਰੀਨਸ ਦੇ ਉੱਤੇ 4 ਚੁਫੇਰੇ ਚੱਲ ਰਹੀ ਹੈ, ਔਰ ਉਹ ਟ੍ਰਿਬਿਊਟ ਦੇ ਰਹੇ ਨੇ। ਔਰ ਜਿੱਥੇ ਉਹਨਾਂ ਨੂੰ ਉਸ ਕਾਤਲ ਨੇ ਜਿਹੜਾ ਕਿ ਹੁਣ ਬਿਹਾਈਂਡ ਬਾਰਸ ਹੈ, ਆਲਰੇਡੀ ਉਹਦਾ ਕ੍ਰਿਮੀਨਲ ਹਿਸਟਰੀ ਹੈ ਔਰ ਪੈਰੋਲ ਤੇ 15 ਸਾਲ ਬਾਅਦ ਆਇਆ, ਉਸ ਨੇ ਜਿੱਥੇ ਉਹ ਕਾਰਾ ਕੀਤਾ ਉਹ ਥਾਂ ਇੱਕ ਸ਼ਰਾਈਨ ਬਣ ਗਿਆ। ਔਰ ਜਿਵੇਂ ਦੁਨੀਆ ਭਰ ਚੋਂ ਲੋਕ ਜਿਹੜੇ ਨੇ ਉਹ ਪੈਗਾਮ ਦੇ ਰਹੇ ਨੇ ਉਹ ਸਾਰੇ ਦਾ ਸ਼ੋਕ ਦਾ, ਔਰ ਇਹ ਇਕੱਲਾ ਸਿੱਖ ਕਮਿਊਨਿਟੀ ਨਹੀਂ, ਜਿਵੇਂ ਸੰਦੀਪ ਧਾਲੀਵਾਲ ਦੀ ਜ਼ਿੰਦਗੀ ਨੇ ਮਿਲੀਅਨਸ ਦੇ ਜਿਹੜੇ ਦਿਲਾਂ ਨੂੰ ਟੱਚ ਕੀਤਾ ਮੇਨ ਸਟ੍ਰੀਮ ਕਮਿਊਨਿਟੀ ਦੇ। ਅਸੀਂ ਬਹੁਤ ਵਾਰ ਆਪਣੇ ਗੁਰਦੁਆਰਿਆਂ ਜਾਂ ਮਸੀਤਾਂ ਜਾਂ ਮੰਦਰਾਂ 'ਚ ਕੋਈ ਦਿਨ ਮਨਾ ਕੇ ਅਸੀਂ ਸਮਝਦੇ ਹਾਂ ਜੇ ਅਸੀਂ ਬਹੁਤ ਧਰਮੀ ਹੈ। ਜੇ ਅਸੀਂ ਦੇਖੀਏ, ਔਰ ਮੈਂ ਇਹ ਨਜ਼ਾਰਾ ਹੀ ਜਸਪਾਲ ਸਿੰਘ ਜਿਨ੍ਹਾਂ ਨੂੰ 9/11 ਤੋਂ 4 ਦਿਨ ਬਾਅਦ ਮੈਸਾ ਐਰੀਜ਼ੋਨਾ ਦੇ ਵਿੱਚ ਇੱਕ ਹੇਟਰਡ ਵਾਲੇ ਗੋਰੇ ਨੇ ਜਿਨੇ ਉਹਨਾਂ ਨੂੰ ਮਾਰ ਮੁਕਾਇਆ, ਮੈਂ ਉਹਨਾਂ ਦੇ ਫੀਨਿਕਸ ਦੇ ਵਿੱਚ ਉਹਨਾਂ ਦਾ 5 ਦਿਨ ਬਾਅਦ ਹੀ 9/11 ਦੀ ਗੱਲ ਹੈ, ਫਿਊਨਰਲ ਸੀ ਗਿਆ, ਔਰ ਮੈਨੂੰ ਉਹ ਅੱਜ ਤੱਕ ਵੀ ਨਹੀਂ ਭੁੱਲਿਆ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਟੇਟ ਤਾਂ ਇਨਵੋਲਵ ਹੋਈ ਉਹਦੇ 'ਚ, ਉਹਨਾਂ ਨੇ ਕੀਤਾ ਆਮ ਲੋਕ, ਔਰ ਅਗਲੇ ਕਈ ਹਫ਼ਤਿਆਂ ਦੇ ਵਿੱਚ ਲੋਕ ਰੋਕ ਕੇ, ਜਦੋਂ ਇੱਕ ਪਾਸੇ ਨਫ਼ਰਤ ਸੀ ਕਿ 9/11 ਹੋਇਆ ਸਾਡੇ ਤੇ, ਉਹ ਸੌਰੀ ਮਹਿਸੂਸ ਕਰਦੇ ਸੀ ਜਿਵੇਂ ਗੁਨਾਹ ਅਮਰੀਕਨਾਂ ਨੇ ਕੀਤਾ ਹੋਇਆ। ਔਰ ਦੂਸਰਾ ਪੱਖ ਮੈਂ ਓਕ ਕ੍ਰੀਕ ਦੇ ਵਿੱਚ ਜਦੋਂ ਕਿ 4-5 ਸਾਲ ਪਹਿਲਾਂ ਇੱਕ ਗੋਰੇ ਰੇਸਿਸਟ ਨੇ ਗੁਰਦੁਆਰੇ ਦੇ ਵਿੱਚ ਆ ਕੇ ਗੋਲੀ ਚਲਾ ਕੇ 6 ਸਿੱਖਾਂ ਨੂੰ ਮਾਰਿਆ, ਜਿਨ੍ਹਾਂ 'ਚ ਬੀਬੀ ਪਰਮਜੀਤ ਕੌਰ ਵੀ ਸਨ। ਅਮਰੀਕਾ ਦੇ ਝੰਡੇ ਨੀਵੇਂ ਹੋਏ, ਅਮਰੀਕਨ ਪ੍ਰੈਜ਼ੀਡੈਂਟ ਨੇ ਕਿਹਾ ਅੱਜ ਹਰ ਕੋਈ ਸਿੱਖ ਹੈ। ਔਰ ਉਸ ਤੋਂ ਬਾਅਦ ਅਗਲੇ ਕਈ ਹਫ਼ਤਿਆਂ 'ਚ ਜਿੱਥੇ, ਕਿਉਂਕਿ ਮੈਂ ਟਰੈਵਲ ਕਰਦਾ ਫ੍ਰੀਕੁਐਂਟਲੀ, ਉਹ ਆ ਕੇ ਸੌਰੀ ਮਹਿਸੂਸ ਕਰਦੇ ਜਿਵੇਂ ਅਮਰੀਕਨਾਂ ਤੋਂ ਕੋਈ ਗੁਨਾਹ ਹੋਇਆ। ਔਰ ਮੈਂ ਹੁਣ ਇਹ ਦੇਖ ਰਿਹਾ ਵੀ ਸੰਦੀਪ ਸਿੰਘ ਧਾਲੀਵਾਲ ਦੇ ਮੁੱਦੇ ਤੇ ਇਹ ਗੱਲ ਜਿਹੜੀ ਹੈ ਇਹਨੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਨੇ। ਔਰ ਕਿਸ ਹੱਦ ਤੱਕ ਜਾ ਕੇ, ਔਰ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜਦੋਂ 2 ਸਾਲ ਪਹਿਲਾਂ ਨਵੰਬਰ 2017 ਦੇ ਵਿੱਚ ਯੂਬਾ ਸਿਟੀ ਜਿਹੜੀ ਅਮਰੀਕਾ ਦੇ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ, 1.5 ਲੱਖ ਤੋਂ ਜ਼ਿਆਦਾ ਸਿੱਖ ਉੱਥੇ ਜੁੜਦੇ ਨੇ, ਉਸ ਦੇ ਵਿੱਚ ਅਸੀਂ TV 84 ਉਹਨੂੰ ਕਵਰ ਕਰਦਾ ਹੈ ਪਿਛਲੇ ਸਾਰੇ 7-8 ਸਾਲ ਤੋਂ, ਜਦੋਂ ਤੋਂ ਅਸੀਂ ਇਹ TV ਚਲਾ ਰਹੇ। ਉਹਦੇ 'ਚ ਕਿਉਂਕਿ ਉਹਨਾਂ ਨੇ ਇਕੱਲਾ ਇਹੀ ਨਹੀਂ ਕਿ ਔਨ ਲਾਈਨ ਆਫ ਡਿਊਟੀ ਹਿਊਮੈਨਿਟੇਰੀਅਨ ਕੰਮ, ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਜਿਹੜੀ ਕਿ UN ਤੋਂ ਮਾਨਤਾ ਪ੍ਰਾਪਤ ਆਰਗੇਨਾਈਜੇਸ਼ਨ ਹੈ, ਉਹਦੇ ਲਈ ਵੀ ਉਹਨਾਂ ਨੇ ਵਲੰਟੀਅਰ ਕੀਤਾ, ਔਰ ਤੂਫਾਨ ਆਇਆ ਉਦੋਂ ਕਿਵੇਂ ਮਦਦ ਕੀਤੀ। ਔਰ ਉਹ ਉਵੇਂ ਹੀ ਯੂਨਾਈਟਿਡ ਸਿੱਖਸ ਦੇ ਵਲੰਟੀਅਰ ਜਿਹੜੇ ਅਮਰੀਕਾ 'ਚੋਂ ਸਾਰੇ ਪਾਸਿਓਂ ਆਪਣੀਆਂ ਟੀ-ਸ਼ਰਟਸ ਨਾਲ ਆਏ ਸੀ, ਉਹਨਾਂ ਨੇ ਵੀ ਟੀ-ਸ਼ਰਟ ਪਾਈ ਹੋਈ ਹੈ। ਔਰ TV 84 ਦੀ ਟੀਮ, ਔਰ ਮੈਂ ਸਮਝਦਾ ਵੀ ਤੁਹਾਡਾ ਵੀ ਇਹ ਇੱਕ ਹਿਸਟੋਰੀਕਲ ਇੰਟਰਵਿਊ ਬਣ ਗਿਆ ਕਿ ਉਹਦੇ 'ਚ ਉਹਨਾਂ ਨੇ ਕਿਵੇਂ ਸਿੱਖੀ ਵੈਲਿਊਜ਼ ਨੂੰ ਐਕਸਪਲੇਨ ਕੀਤਾ, ਔਰ ਕਿਵੇਂ ਹਿਊਮਿਲਿਟੀ ਔਰ ਹਿਊਮਰ ਦੋਨਾਂ ਦਾ ਉਹ ਮੇਲ ਨੇ
ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ, ਕਿਉਂਕਿ ਅਸੀਂ ਇਹ ਦਿਨ ਵੀ ਅੱਜ ਦਾ, ਕੱਲ ਉਹਨਾਂ ਦੀ ਜਿਹੜਾ ਉਹ ਫਿਊਨਰਲ ਹੈ ਔਰ ਅੱਜ ਉਹਨਾਂ ਦੇ ਨਾਂ ਹੀ ਕਰਦੇ ਕਿ ਉਹ ਜਿਹੜੀ ਵੀਡੀਓ ਹੈ ਯੂਬਾ ਸਿਟੀ ਉਹਨਾਂ ਦਾ ਜਿਹੜਾ ਇੰਟਰਵਿਊ ਤੁਸੀਂ ਕੀਤਾ ਹੈ ਉਹਨੂੰ ਚਲਾ ਦੇ ਜੀ। ਕਿ ਜੇ ਪਹਿਚਾਣ ਬਣਾਉਣੀ ਹੈ ਤਾਂ ਬਾਹਰ ਨਿਕਲਣਾ ਪੈਣਾ ਹੈ। ਸਿੱਖਣਾ ਆਪਾਂ ਗੁਰਦੁਆਰਾ ਸਾਹਿਬ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੈ, ਤੇ ਇਹ ਸਿੱਖਿਆ ਨੂੰ ਬਾਹਰ ਲਿਜਾਣਾ ਪੈਣਾ ਹੈ ਆਪਾਂ ਨੂੰ, ਪਰ ਦੱਸਣਾ ਪੈਣਾ ਹੈ ਅਸੀਂ ਕੌਣ ਆ। ਇਹੋ ਹੀ ਲੋੜ ਹੈ ਇਸ ਵੇਲੇ। ਜੇ ਇੱਕ ਨੂੰ ਦੱਸਾਂਗੇ ਕਿ ਸਿੱਖ ਕੌਣ ਨੇ, ਤੇ ਹੁਣ ਜਿੱਦਾਂ ਅਸੀਂ ਹਿਊਸਟਨ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆਇਆ ਸੀ ਇਸ ਵੇਲੇ, ਤੇ ਜੋ ਸਿੱਖਾਂ ਨੇ ਉੱਥੇ ਸੇਵਾ ਕੀਤੀ ਹੈ, ਕੈਲੀਫੋਰਨੀਆ ਸਿੱਖ ਕਮਿਊਨਿਟੀ, ਤੇ ਸਪੈਸ਼ਲੀ ਜਿਹੜੀ ਮੈਂ ਡਿਪਟੀ ਸ਼ੈਰਿਫ ਹਾਂ ਹਿਊਸਟਨ ਦੇ ਵਿੱਚ, ਹਾਂਜੀ, ਵਾਹਿ ਖਾਲਸਾ ਵਾਹਿ ਜੀ ਫਤਿਹ ਜੀ, ਹਾਂਜੀ, ਤੇ ਮੈਂ ਸਪੈਸ਼ਲੀ ਇਸ ਕਰਕੇ ਆਇਆ ਇੱਥੇ ਕਿ ਕੈਲੀਫੋਰਨੀਆ ਸਿੱਖ ਕਮਿਊਨਿਟੀ ਦਾ ਥੈਂਕ ਯੂ ਕਰਨ ਨੂੰ। ਹੋਰ ਆਲ ਓਵਰ ਦਾ ਯੂਨਾਈਟਿਡ ਸਟੇਟ ਸਿੱਖ ਕਮਿਊਨਿਟੀ ਇਕੱਠੀ ਹੋਈ, ਆਪਣੇ ਜਿਹੜੇ ਆਪਸੀ ਭੇਦਭਾਵ ਮਿਟਾ ਕੇ ਉਹਨਾਂ ਨੇ ਬਸ ਇੱਕ ਮਨੁੱਖਤਾ ਜਿਹੜੀ ਭਾਈ ਸਾਹਿਬ ਕਹਿੰਦੇ ਕੁਰਲਾ ਰਹੀ ਆ, ਇੱਕ ਆਫਤ ਆਈ ਜਿਹੜੀ, ਤੇ ਸਿੱਖੀ ਸਿਧਾਂਤ ਨੂੰ ਅੱਗੇ ਲਿਆਏ, ਦੁਖੀਆਂ ਦੇ ਨਾਲ ਖੜਾ ਹੋਣਾ, ਤੇ ਖੜੇ ਹੋਏ। ਇਹ ਸਾਡੇ ਹਾਂਜੀ ਕੌਮ ਲਈ ਬੜੀ ਮਾਣ ਵਾਲੀ ਗੱਲ ਹੈ। ਹਾਂਜੀ, ਮਾਣ ਵਾਲੀ ਗੱਲ ਦੈਟਸ ਬਹੁਤ ਜ਼ਿਆਦਾ ਜੀ। ਇਹਦੇ ਨਾਲ ਅਵੇਅਰਨੈਸ ਵੀ ਬਹੁਤ ਵਧੀ। ਹੁਣ ਆਪਾਂ ਹਰ ਵਕਤ ਸੋਚਦੇ ਹਾਂ ਕਿ ਕੀ ਸਿੱਖਾਂ ਦੀ ਪਹਿਚਾਣ ਆਊਟਸ ਨੇ ਕ੍ਰੀਏਟ ਆਪਣੀ ਆਇਡੈਂਟੀਟੀ ਵਾਸਤੇ ਹੋਏ ਨੇ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਤੇ ਭੈਣ ਜੀ ਇੱਕ ਇਹ ਬਹੁਤ ਸਿੰਪਲ ਜੀ, ਬਹੁਤ ਜਿੱਦਾਂ ਬਹੁਤ PhD ਦੀ ਲੋੜ ਨਹੀਂ ਇਸ ਨੂੰ, ਕਿ ਇੱਕ ਦੁਖੀ ਦੇ ਨਾਲ ਖੜੇ ਹੋ ਜਾਓ, ਜੋ ਕਿ ਆਪਣੇ ਸਿੱਖੀ ਦਾ ਮੁੱਢਲਾ ਸਿਧਾਂਤ ਹੈ ਜੀ। ਹਾਂਜੀ, ਇੱਕ ਭੁੱਖੇ ਨੂੰ ਖਾਣਾ ਖਿਲਾ ਦਿਓ, ਤੇ ਉਹਦੇ ਵਿੱਚ ਤੁਹਾਨੂੰ ਕੋਈ ਸਪੀਚ ਦੇਣ ਦੀ ਲੋੜ ਨਹੀਂ ਹੈਗੀ। ਹਾਂਜੀ, ਬਸ ਉਹਨੂੰ ਦੇ ਕੇ ਆਓ ਵੀ ਵਾਹਿਗੁਰੂ ਤੇਰੀ ਹੈਲਪ ਕਰੂਗਾ, ਤਾਂ ਵਾਪਸ ਆ ਜਾਓ। ਮੈਂ ਤੁਹਾਨੂੰ ਵਿਸ਼ਵਾਸ ਦਿਲਾਉਣਾ ਕਿ ਉਹ ਆਪਣੇ ਆਪ ਆਪਣਾ ਹੋਮਵਰਕ ਕਰਨਗੇ ਕਿ ਜਿਹੜਾ ਦਸਤਾਰ ਬਣ ਕੇ ਆਏ ਕੌਣ ਸੀ। ਹਾਂਜੀ, ਤੇ ਉਹ ਜਿਹੜੀ ਆਪਣੀ ਸਰਚ ਕੀਤੀ ਉਹਨਾਂ ਦੀ ਇੱਕ ਤਾਂ ਦਿਲੋਂ ਹੋਊਗੀ, ਤੇ ਇੱਕ ਉਸ ਜ਼ਿੰਦਗੀ ਭਰ ਦੱਸਣਗੇ। ਹੁਣ ਜਿਨ੍ਹਾਂ ਦੇ ਘਰਾਂ 'ਚ ਅਸੀਂ ਸ਼ੀਟ ਰਾਕ ਲਾਇਆ, ਆਪਣੀ ਸਿੱਖ ਕਮਿਊਨਿਟੀ, ਕੈਲੀਫੋਰਨੀਆ ਲੈ ਲਓ, ਸ਼ਿਕਾਗੋ ਲੈ ਲਓ, ਕੈਂਸਸ ਦੇ ਲੈ ਲਓ, ਜਿਹੜਾ ਸ਼ੀਟ ਰਾਕ ਘਰਾਂ 'ਚ ਹੜ੍ਹ ਆਏ ਸੀਗੇ, ਤੇ ਪੁਲਿਸ ਆਫਿਸਰਾਂ ਦੀ ਅਸੀਂ ਹੈਲਪ ਕੀਤੀ। ਮੈਂ ਵੀ ਪੁਲਿਸ ਆਫਿਸਰ, ਹਾਂਜੀ, ਵੈਰੀ ਨਾਈਸ ਜੀ। ਮੈਂ 10 ਸਾਲ ਤੋਂ ਉੱਥੇ ਡਿਪਟੀ ਸ਼ੈਰਿਫ ਹਾਂ ਜੀ, ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਮੈਂ ਦਸਤਾਰ ਬਣ ਕੇ ਨੌਕਰੀ ਕਰਦਾ। ਹਾਂਜੀ, ਤੇ ਆਈ ਵਾਸ ਦਾ ਫਰਸਟ ਪੁਲਿਸ ਆਫਿਸਰ ਇਨ ਟੈਕਸਸ ਤੇ ਜਿਹੜੀ 5 ਸਾਲ ਦੇ ਸੰਘਰਸ਼ ਤੋਂ ਬਾਅਦ 6 ਸਾਲ ਦੇ ਸੰਘਰਸ਼ ਤੋਂ ਬਾਅਦ, ਹਾਂਜੀ, ਜਨਾ ਸਵੇਰ ਦਾ ਸੋਰੀ ਭੁੱਲਿਆ ਸ਼ਾਮ ਨੂੰ ਘਰ ਵਾਪਸ ਆ ਜਾਏ ਨਾ ਤਾਂ ਗੁੱਡ ਹੈ। ਪਤਾ ਗੱਲ ਕੀ ਸੀ, ਸਾਡਾ ਡਿਪਾਰਟਮੈਂਟ 175 ਸਾਲ ਪੁਰਾਣਾ ਹੈ ਜੀ, ਤੇ ਯੂਨੀਫਾਰਮ ਚੇਂਜ ਕਰਨਾ ਬਹੁਤ ਵੱਡਾ ਚੈਲੰਜ ਸੀ ਉੱਥੇ, ਤੇ ਉਹਨੂੰ 6-7 ਸਾਲ ਲੱਗ ਗਿਆ ਸਾਨੂੰ ਰਿਕੁਐਸਟ ਕਰਦਿਆਂ ਨੂੰ, ਉਹਨਾਂ ਦੇ ਡਾਊਟਸ ਦੂਰ ਕਰਦਿਆਂ ਨੂੰ, ਉਹਨਾਂ ਨੂੰ ਦੱਸਣ ਨੂੰ ਕਿ ਸਿੱਖ ਲਈ ਇੱਕ ਦਸਤਾਰ ਦੀ ਮਹੱਤਤਾ ਕੀ ਹੈ ਜੀ। ਤੇ ਇਹ ਲੋਕੀ ਬਹੁਤ ਓਪਨ ਮਾਈਂਡਡ ਨੇ, ਜੇ ਸਮਝਾਓ ਇਹ ਸਮਝਦੇ ਨੇ, ਪਰ ਆਪਾਂ ਨੂੰ ਥੋੜਾ ਪੇਸ਼ੈਂਸ ਰੱਖਣਾ ਚਾਹੀਦਾ ਹੈ, ਤੇ ਇਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਹੀ ਆਪਾਂ ਇਹਨਾਂ ਦੀ ਕੁਝ ਸੁਣ ਸਕਦੇ ਹਾਂ, ਆਪਣੀ ਸੁਣਾ ਸਕਦੇ ਹਾਂ, ਤੇ ਫਿਰ ਆਪਾਂ ਇੱਕ ਮਿਊਚੁਅਲ ਐਗਰੀਮੈਂਟ ਤੇ ਪਹੁੰਚ ਸਕਦੇ ਹਾਂ। ਠੀਕ ਹੈ ਜੀ, ਤੇ ਹੁਣ ਜਿਹੜੀ ਆਪਣੀ ਸਾਰੀ ਸਿੱਖ ਸੰਗਤ ਨੇ ਹਿਊਸਟਨ ਦੇ ਵਿੱਚ ਜਿਹੜੀ ਮਦਦ ਕੀਤੀ, ਘਰਾਂ 'ਚ ਜਿਹੜੇ ਹੁਣ ਸ਼ੀਟ ਰਾਕ ਲੱਗੇ ਨੇ, ਉਹਨਾਂ ਪੁਲਿਸ ਆਫਿਸਰਾਂ ਦੇ, ਫਾਇਰ ਫਾਈਟਰਸ ਦੇ, ਉਹਨਾਂ ਸਿਟੀਜ਼ਨਸ ਦੇ, ਉਹ ਆਪਣੇ ਨਿਆਣਿਆਂ ਨੂੰ ਵੀ ਦੱਸਣਗੇ ਕਿ ਸਿੱਖ ਜਿਹੜੇ ਦਸਤਾਰ ਬੰਨ੍ਹ ਕੇ ਤੁਹਾਡਾ ਘਰ ਬਣਾ ਕੇ ਗਿਆ ਸੀ, ਤੇ ਉਹਨਾਂ ਨੇ ਇਹ ਵੀ ਨਹੀਂ ਮੌਕਾ ਦਿੱਤਾ ਕਿ ਅਸੀਂ ਥੈਂਕ ਯੂ ਕਹਿ ਸਕੀਏ ਇਹਨਾਂ ਨੂੰ। ਉਹ ਇੰਨੇ ਮਤਲਬ ਸਿਰਫ ਆਮ ਸੇਵਾ ਜਿਹਨੂੰ ਕਹਿੰਦੇ ਆ ਜੀ, ਉਹ ਕਰ ਗਏ ਨੇ। ਤੇ ਇਹ ਦੇਖੋ, ਛੋਟੀ ਹੈ ਤਾਂ ਬਹੁਤ ਛੋਟੀ ਜੀ ਗੱਲ, ਪਰ ਇੰਪੈਕਟ ਕਿੱਡਾ ਤਕੜਾ ਹੈ ਜੀ ਇਸ ਚੀਜ਼ ਦਾ। ਤੇ ਯੂਨਾਈਟਿਡ ਸਿੱਖਸ ਜਿਹੜੀ ਸੰਸਥਾ ਹੈ ਜੀ, ਆਰਗੇਨਾਈਜੇਸ਼ਨ ਹੈ, ਇਹਦਾ ਜਿਹੜਾ ਮਿਸ਼ਨ ਹੈ ਉਹ ਵੀ ਇਹੋ ਹੀ ਹੈ ਜੀ, ਨਿਸ਼ਕਾਮ ਸੈਲਫਲੈਸ ਸਰਵਿਸ ਕਰਨੀ ਜਿਹੜੀ ਹੈ। ਰਾਜਾ ਜੀ, ਮੈਂ ਬੜਾ ਹੀ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਧਾਲੀਵਾਲ ਜੀ ਦੀ ਇੰਟਰਵਿਊ ਕੀਤੀ, ਔਰ ਬੜੇ ਹੰਬਲ ਪਰਸਨ ਸਾਨੂੰ, ਉਹਨਾਂ ਨੇ ਬੜੇ ਰਿਸਪੈਕਟਫੁਲੀ ਤਰੀਕੇ ਨਾਲ ਆਪਣਾ ਜੋ ਅਸੀਂ ਵਿਚਾਰ ਦਿੱਤੇ ਨੇ TV 84 ਨੂੰ। ਸੋ ਦੇਖੋ, ਅਸੀਂ ਇੱਕ ਗੱਲ ਕਹਿਣੀ ਭੁੱਲ ਗਏ, ਔਰ ਜ਼ਾਹਰ ਹੈ ਸ਼ਾਇਦ ਜਿਹੜੀ ਚੀਜ਼ ਤੁਹਾਨੂੰ ਸਭ ਤੋਂ ਦੁਖਦ ਪ੍ਰਭਾਵ ਦਿੰਦੀ ਹੈ, ਉਹਨਾਂ ਦੀ ਸਿੰਘਣੀ ਐਲੀਆ ਔਰ 3 ਬੱਚੇ, 2 ਬੇਟੀਆਂ ਔਰ ਇੱਕ ਬੇਟਾ। ਔਰ ਜਦੋਂ ਉਹਨਾਂ ਦੀ ਉਹ ਪਿਕਚਰ ਜਿਹਦੇ 'ਚ ਕਿ ਪੰਜਾਬੀ ਸੂਟਾਂ ਦੇ ਵਿੱਚ ਬੱਚੀਆਂ ਔਰ ਬੱਚਾ ਕੁਛੜ ਚੁੱਕਿਆ ਹੋਇਆ ਹੈ, ਤੇ ਫਿਰ ਬਾਬਾ ਫਰੀਦ ਦਾ ਇਹ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਹੈ, ਮੇਰੇ ਮਨ 'ਚ ਗੂੰਜ ਰਿਹਾ ਪਿਛਲੇ ਇਹਨਾਂ ਸਾਰੇ ਦਿਨਾਂ ਦਾ, ਕਿ ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੀਲ ਕਰੇਂਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ, ਕੀਲਾਂ ਵਿਸਰੀਆਂ, ਜੋ ਮਨ ਚਿਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਬਗਲਾ ਦਰਿਆ ਦੇ ਕੰਢੇ ਮੌਜ ਦੇ ਵਿੱਚ ਘੁੰਮ ਰਿਹਾ, ਔਰ ਅਚਾਨਕ ਉੱਤੋਂ ਬਾਜ ਨੇ ਆ ਕੇ ਚਪਟ ਲਿਆ, ਚੁੱਪ ਲਿਆ, ਔਰ ਉਹ ਜਿਹੜੀ ਜ਼ਿੰਦਗੀ ਇੱਕ ਨਾਰਮਲ ਸੀ, ਔਰ ਜਿਹੜਾ ਮੌਤ ਦਾ ਬਾਜ ਜਦੋਂ ਆ ਕੇ ਪੈਂਦਾ, ਕਿਹਨੂੰ ਲੈ ਜਾਂਦਾ ਹੈ? ਤੇ ਜਿਹੜੀ ਗੱਲ ਜੋ ਮਨ ਚਿੱਤ ਨਾ ਚੇਤੇ ਸਨ, ਜਿਹੜੀ ਗੱਲ ਕਦੇ ਸੋਚੀ ਵੀ ਨਹੀਂ ਹੁੰਦੀ,
ਸੇ ਗਾਲੀ ਰੱਬ ਕੀਆਂ, ਕਈ ਵਾਰੀ ਰੱਬ ਉਹ ਜਿਹਾ ਭਾਣਾ ਵੀ ਵਰਤਾ ਦਿੰਦਾ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਸਾਰੀ ਕੌਮ ਮੇਨ ਸਟ੍ਰੀਮ ਭਾਈਚਾਰਾ ਵੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ, ਮੁਸਤਕਬਲ ਨੂੰ ਲੈ ਕੇ ਫਿਕਰਮੰਦ ਹੈ। ਲੱਖਾਂ ਡਾਲਰ ਜੀ ਇਕੱਠੇ ਕੀਤੇ ਗਏ ਨੇ ਸਾਰੇ ਪਾਸਿਓਂ, ਔਰ ਇਸ ਬੀਬੀ ਨੂੰ ਸਤਿਗੁਰੂ ਹਿੰਮਤ ਦੇਣ ਹਿੰਮਤ ਬਖਸ਼ਣ। ਕਿ ਉਹ ਇਹਨਾਂ ਬੱਚਿਆਂ ਨੂੰ ਵੀ, ਬੱਚੀਆਂ ਨੂੰ ਉਵੇਂ ਹੀ ਉਸੇ ਤਰਬੀਅਤ ਦੇ ਨਾਲ ਉਵੇਂ ਹੀ ਬਹਾਦਰ ਸਿੰਘਣੀਆਂ ਬਣਾਉਣ, ਉਵੇਂ ਹੀ ਬੇਟਾ ਬਹਾਦਰ ਸਿੰਘ ਆਪਣੇ ਬਾਪ ਦੇ ਨਕਸ਼ੇ ਕਦਮਾਂ ਤੇ ਤੁਰੇ। ਅਸੀਂ ਇਹੀ ਗੁਰੂ ਅਰਦਾਸ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਥੇ ਲੈਂਦੇ ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।